ਫੈਡਰਲ ਰਿਜ਼ਰਵ ਬੋਰਡ ਦੇ ਜੋ ਬੁੱਲਰਡ ਆ, ਜੇਮਸ ਬੁੱਲਰਡ, ਉਹਨਾਂ ਨੇ ਇਹ ਕਿਹਾ ਆ ਵੀ ਜੋ ਅਸੀਂ ਇੰਟਰਸਟ ਰੇਟ ਇਨਕਰੀਜ਼ ਕੀਤੇ ਆ, ਹਾਇਰ ਕੀਤੇ ਹੈਗੇ ਆ, ਇਹ ਯੂਐਸਏ ਦੀ ਇਕਨੋਮੀ ਇਸ ਨੂੰ ਹੈਂਡਲ ਕਰ ਸਕਦੀ ਆ। ਕਹਿੰਦੇ ਵੀ ਜਿੰਨੀਆਂ ਵੀ ਮੈਨੂੰ ਰਿਪੋਰਟਸ ਆਈਆਂ ਆ ਪਿਛਲੇ 2 ਕੁਆਰਟਰਸ ਦੀਆਂ, ਉਹ ਉਹਨਾਂ ਦੇ ਹਿਸਾਬ ਨਾਲ ਕੋਈ ਕਿਸੇ ਤਰ੍ਹਾਂ ਦਾ ਰਿਸੈਸ਼ਨ ਨਹੀਂ ਆਇਆ। ਪਰ ਦੂਸਰੇ ਪਾਸੇ ਅੱਜ ਇਹ ਵੀ ਇੱਕ ਰਿਪੋਰਟ ਆ ਰਹੀ ਆ ਵੀ ਅਮਰੀਕਨ ਲੋਕੋ ਬਕਲ ਅਪ, ਫੈਡਰਲ ਰਿਜ਼ਰਵ ਬੋਰਡ ਇਸ ਤਰ੍ਹਾਂ ਦੇ ਨਾਲ ਐਕਟ ਕਰ ਰਿਹਾ ਆ, ਅਨਪਲਾਇਮੈਂਟ ਦੇ ਵਿੱਚ ਬਹੁਤ ਜ਼ਿਆਦਾ ਬੂਸਟ ਹੋਊਗਾ, ਅਨਪਲਾਇਮੈਂਟ ਵਧੂਗੀ। ਯੂਐਸ ਇਕਨੋਮੀ ਜੇ ਹਰਟ ਨਹੀਂ ਕਰ ਰਹੀ ਸੀ ਪਹਿਲਾਂ, ਤਾਂ ਫੈਡਰਲ ਰਿਜ਼ਰਵ ਬੋਰਡ ਦਾ ਇਹ ਮੈਸੇਜ ਆਇਆ ਤੇ ਬਹੁਤ ਪੇਨਫੁਲ ਮੈਸੇਜ ਹੋਊਗਾ। ਫੈਡਰਲ ਰਿਜ਼ਰਵ ਬੋਰਡ ਦੇ ਜਰੋਮੀ ਪੋਵਲ ਨੇ ਇਹ ਕਿਹਾ ਆ ਵੀ ਜੋ ਸੈਂਟਰਲ ਬੈਂਕ ਆ, ਉਹਦਾ ਜਿਹੜਾ ਬੈਂਚਮਾਰਕ ਰੇਟ ਆ ਉਹ 4.4% ਐਂਡ ਆਫ ਦਾ ਈਅਰ ਤੱਕ ਚਲੇ ਜਾਊਗਾ, ਈਵਨ ਇਫ ਇਟ ਕਾਜ਼ਸ ਰਿਸੈਸ਼ਨ, ਚਾਹੇ ਕਹਿੰਦੇ ਰਿਸੈਸ਼ਨ ਵੀ ਆ ਜਾਵੇ। ਸੋ ਇਹਦਾ ਜਿਹੜਾ ਅਸਰ ਆ ਇਹ ਅਨਪਲਾਇਮੈਂਟ ਤੇ ਬਹੁਤ ਜ਼ਿਆਦਾ ਪਊਗਾ। ਪਲੇਨ ਇੰਗਲਿਸ਼ ਦੇ ਵਿੱਚ ਇਹਦਾ ਮਤਲਬ ਕਹਿੰਦੇ ਆ ਵੀ ਅਨਪਲਾਇਮੈਂਟ। ਫੈਡਰਲ ਫੋਰਕਾਸਟ ਅਨਪਲਾਇਮੈਂਟ ਰੇਟ 4.4% ਅਗਲੇ ਸਾਲ ਤੱਕ, ਜੋ ਕਿ ਅੱਜ 3.7% ਆ। ਇਹ ਜੋ ਫੈਡਰਲ ਗਵਰਨਮੈਂਟ ਬੈਂਕਾਂ ਨੂੰ ਲੋਨ ਦਿੰਦੀ ਆ, ਤੇ ਜੇ 3.7% ਅੱਜ ਫੈਡਰਲ ਰਿਜ਼ਰਵ ਬੋਰਡ ਦਾ ਜਿਹੜਾ ਇੰਟਰਸਟ ਰੇਟ ਹੈਗਾ ਆ, ਤੇ ਰੈਗੂਲਰ ਆਪਾਂ ਨੂੰ ਜਦੋਂ ਆਮ ਲੋਕਾਂ ਨੂੰ ਜਿਹੜਾ ਇੰਟਰਸਟ ਰੇਟ ਮਿਲਦਾ ਆ ਤੇ ਉਹ 7% ਦੇ ਕਰੀਬ ਹੈਗਾ। ਸੋ ਜੇ ਉਹ 3.7% ਤੋਂ 4.4% ਤੇ ਚਲਾ ਜਾਂਦਾ, ਤੇ ਤੁਸੀਂ ਅੰਦਾਜ਼ਾ ਲਾ ਲਓ ਵੀ 8% ਦੇ ਲੱਗ ਛੱਗੇ ਬਿਲਕੁਲ ਉਹ ਇੰਟਰਸਟ ਰੇਟ ਅਗਲੇ ਸਾਲ ਪਹੁੰਚ ਜਾਊਗਾ। ਇਹਦੇ ਨਾਲ ਕਹਿੰਦੇ ਆ ਵੀ 12 ਲੱਖ ਜੌਬਸ ਉਹ ਲੂਜ਼ ਹੋਣਗੀਆਂ, ਇਹ ਜੇ ਹੋਰ ਇੰਟਰਸਟ ਰੇਟ ਜੋ ਆਪਣੇ ਫੈਡਰਲ ਰਿਜ਼ਰਵ ਬੋਰਡ ਵਧਾਉਂਦਾ ਹੈਗਾ ਆ। ਕਲੌਡੀਆ ਸ਼ੈਮ ਇੱਕ ਕਹਿੰਦੇ ਆ ਵੀ ਲਾਰਜੈਸਟ ਪੋਰਸ਼ਨ ਆਫ ਯੂਐਸ ਇਨਫਲੇਸ਼ਨ, ਤੇ ਜਿਹੜਾ ਜ਼ਿਆਦੇ ਪੋਰਸ਼ਨ ਜਰਮਨ ਇਨਫਲੇਸ਼ਨ ਦਾ ਆ ਸਪਲਾਈ ਸਾਈਡ ਕਰਕੇ ਹੈਗਾ ਆ, ਤੇ ਰਾਈਜ਼ਿੰਗ ਰੇਟਸ ਫਾਲਿੰਗ ਜੌਬਸ। ਸੋ ਇਹ ਮੇਨ ਕਹਿੰਦੇ ਹਰ ਇੱਕ ਬੰਦੇ ਨੂੰ ਪਤਾ ਹੀ ਆ ਵੀ ਜੇ ਰੇਟ ਵਧਣੇ ਆ ਤੇ ਤੁਹਾਡੀਆਂ ਜਿਹੜੀਆਂ ਨੌਕਰੀਆਂ ਆ ਉਹ ਜਾਣੀਆਂ ਆ। ਸੋ ਲੇ ਆਫ ਦੇ ਹਿਸਾਬ ਨਾਲ ਆਪਾਂ ਜੇ ਦੱਸਦੇ ਜਾਈਏ, ਕਹਿੰਦੇ ਭਈ ਜੋ ਅੱਜ ਦੀ ਡੇਟ ਦੇ ਵਿੱਚ ਇੰਟਰਸਟ ਰੇਟ ਹੈਗਾ ਆ 3.7% ਫੈਡਰਲ ਰਿਜ਼ਰਵ ਬੋਰਡ ਦਾ, ਉਹਦੇ ਨਾਲ 8 ਲੱਖ ਜੌਬਸ ਲੂਜ਼ ਹੋਣ ਲਈ ਪਾਈਪਲਾਈਨ ਦੇ ਵਿੱਚ ਹੈਗੀਆਂ ਆ। ਇਹ ਪ੍ਰੈਡਿਕਸ਼ਨਸ ਆਕਸਫੋਰਡ ਦੇ ਇਕਨੋਮਿਕਸ ਆ, ਉਹਨਾਂ ਨੇ ਦਿੱਤੀਆਂ। ਫਿਰ ਇੱਕ ਵਾਰੀ ਫਿਰ ਆਪਾਂ ਪੰਜਾਬੀ ਰੇਡੀਓ ਨੂੰ ਰਿਮਾਈਂਡ ਕਰਾ ਦਈਏ, ਭਈ ਇਹ ਨਾ ਸੋਚਿਓ ਵੀ ਅਸੀਂ ਤੁਹਾਨੂੰ ਡਰਾ ਰਹੇ ਹੈਗੇ ਆ। ਆਕਸਫੋਰਡ ਇਕਨੋਮਿਕਸ ਦੇ ਪ੍ਰੈਡਿਕਸ਼ਨ ਕੀਤੀ ਆ, ਜਿੰਨਾ ਇੰਟਰਸਟ ਰੇਟ ਅੱਜ ਦੀ ਡੇਟ ਦੇ ਵਿੱਚ ਫੈਡਰਲ ਰਿਜ਼ਰਵ ਬੋਰਡ ਵੱਲੋਂ ਵਧਾਇਆ ਗਿਆ ਆ, ਉਹਦੇ ਨਾਲ 8 ਲੱਖ ਜੌਬਸ ਜਾਣਗੀਆਂ। ਜੇ ਆਪਾਂ ਸਨ 2023 ਦੇਖੀਏ ਜਿਹੜਾ ਆਉਣ ਵਾਲਾ ਆ, ਤੇ ਕਹਿੰਦੇ ਭਈ ਨੈਟ ਹਾਇਰਿੰਗ ਫਸਟ ਤੇ ਸੈਕੰਡ ਕੁਆਰਟਰ ਦੇ ਵਿੱਚ ਕੋਈ ਨਹੀਂ ਹੋਣੀ, ਜੌਬ ਲਾਸਿਸ 8 ਤੋਂ ਲੈ ਕੇ 9 ਲੱਖ ਤੱਕ ਹੋਣਗੀਆਂ। ਇੱਕ ਪ੍ਰੈਡਿਕਸ਼ਨ ਇਹ ਵੀ ਆ ਰਹੀ ਆ ਭਈ ਅਗਲੇ ਸਾਲ ਤੱਕ 3.2 ਮਿਲੀਅਨ ਲੋਕ ਆਊਟ ਆਫ ਵਰਕ ਹੋ ਸਕਦੇ ਆ। ਇਹ ਇੱਕ ਬਹੁਤ ਵੱਡਾ ਨੰਬਰ ਆ। ਇਹ ਸਟੱਡੀ ਆਈ ਆ ਇੰਟਰਨੈਸ਼ਨਲ ਮੋਨੀਟਰੀ ਫੰਡ ਵੱਲੋਂ, ਉਹਨਾਂ ਨੇ ਇਹ ਪ੍ਰੈਡਿਕਟ ਕੀਤਾ ਹੈਗਾ ਆ ਵੀ ਜੇ 7.5% ਦੇ ਕਰੀਬ ਇਨਫਲੇਸ਼ਨ ਚੱਲ ਜਾਂਦੀ ਆ, ਤੇ ਉਹਦੇ ਨਾਲ ਅਨਪਲਾਇਮੈਂਟ ਹਜੇ ਵੀ ਹਾਈ ਰਹੂਗੀ। ਆਪਾਂ ਨੂੰ ਪਤਾ ਵੀ ਅੱਜ ਦੀ ਡੇਟ 'ਚ ਵੀ ਜਿਹੜੀ ਇਨਫਲੇਸ਼ਨ ਆ ਉਹ 8% ਦੇ ਉੱਪਰ ਹੈਗੀ ਆ। ਸੋ ਇਹ ਅੱਜ ਇੱਕ ਸਪੈਸ਼ਲ ਰਿਪੋਰਟ CBS ਨੇ ਜਾਰੀ ਕੀਤੀ ਆ, ਜੋ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ। ਜੀ ਬਿਲਕੁਲ, ਇਕੋਨਮੀ ਨੂੰ ਲੈ ਕੇ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ। ਅਮਰੀਕਾ ਦੀ ਇਕੋਨਮੀ ਦੇ ਨਾਲ ਨਾਲ ਵਰਲਡ ਦੀ ਇਕੋਨਮੀ ਵੀ ਇਸ ਟਾਈਮ ਖਤਰੇ ਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ ਵੀ ਲੰਘ ਰਹੀ ਆ। ਅਨਸਰਟਨਿਟੀ ਜਿਹੜੀ ਉਹ ਬਣੀ ਹੋਈ ਆ ਵੀ ਪਤਾ ਨਹੀਂ ਕੀ ਬਣੂਗਾ। UK ਦੀ ਨਵੀਂ ਬਣੀ ਜਿਹੜੀ ਪ੍ਰਧਾਨ ਮੰਤਰੀ ਆ ਲਿਜ਼ ਟਰੱਸ, ਉਸਨੇ ਟੈਕਸ ਕੱਟ ਜਿਹੜਾ ਪਹਿਲੋਂ ਐਲਾਨ ਦਿੱਤਾ ਸੀ ਜਿਹੜਾ 45% ਵਾਲਾ, ਤੇ ਹੁਣ ਕਹਿੰਦੇ ਆ ਵੀ ਉਸੇ ਚੀਜ਼ ਤੋਂ ਜਿਹੜੇ ਫਾਈਨੈਂਸ ਮਿਨਿਸਟਰ ਆ ਉਹਨਾਂ ਦੇ ਉਸ ਚੀਜ਼ ਤੋਂ ਹੁਣ ਵਾਪਸ ਬੈਕ ਟਰੈਕ ਜਿਹੜੇ ਉਹ ਕਰ ਰਹੇ ਆ। ਪੌਂਡ ਦਾ ਲਗਾਤਾਰ ਡਿੱਗਣਾ, ਜਿਸ ਤੋਂ ਬਾਅਦ ਦੇ ਵਿੱਚ ਬੈਂਕ ਆਫ ਇੰਗਲੈਂਡ ਦੇ ਦੁਆਰਾ ਬੌਂਡਸ ਨੂੰ ਬਾਏ ਕਰਨਾ, ਉਹ ਸਾਰੀਆਂ ਚੀਜ਼ਾਂ ਕਰਨੀਆਂ। ਉਸ ਤੋਂ ਬਾਅਦ ਦੇ ਵਿੱਚ ਥੋੜ੍ਹਾ ਬਹੁਤਾ ਮੇ ਵੀ ਸਟੇਬਲ ਹੋਇਆ ਹੋਊਗਾ, ਪਰ ਅਜੇ ਵੀ ਇਕੋਨਮੀ ਨੂੰ ਲੈ ਕੇ ਜਿਹੜੀ ਆ ਦਿੱਕਤ ਆ ਉਹ ਬਣੀ ਪਈ ਹੈ। UK ਦੀ ਪ੍ਰਾਈਮ ਮਿਨਿਸਟਰ ਮੰਨਦੀ ਆ
ਵੀ ਉਸ ਨੇ ਜਿਹੜੀ ਆਪਣੀ ਇਕਨੋਮਿਕ ਏਜੰਡੇ ਨੂੰ ਚੰਗੀ ਤਰੀਕੇ ਦੇ ਨਾਲ ਉਹ ਦੱਸ ਨਹੀਂ ਸਕੇ। ਕਮਿਊਨੀਕੇਸ਼ਨ ਜਿਹੜੀ ਮਿਸਟੇਕ ਆ ਉਸ ਦੌਰਾਨ ਹੋ ਗਈ ਹੈਗੀ ਆ। ਉਹ ਅੱਜ ਜਿਹੜੇ ਬਾਜ਼ਾਰ ਆ ਉਹਨਾਂ ਦੀ ਗੱਲ ਕਰਦੇ ਜਾਈਏ ਤਾਂ ਅੱਜ ਅਮਰੀਕਾ ਦੇ ਜਿਹੜੇ ਬਾਜ਼ਾਰ ਆ ਉਹ ਕਾਫੀ ਸਟਰੋਂਗ ਜਿਹੜੇ ਉਹ ਚੱਲ ਰਹੇ ਆ। 600 ਪੁਆਇੰਟ ਇਸ ਟਾਈਮ ਜਿਹੜਾ ਡਾਓ ਜੋਨ ਜਦੋਂ ਆਪਾਂ ਗੱਲ ਕਰ ਰਹੇ ਹਾਂ 9:15 ਵਜੇ ਇਸ ਟਾਈਮ ਸੋਮਵਾਰ ਨੂੰ ਉਹ ਉੱਤੇ ਆ। ਨੈਸਡੈਕ ਵੀ 150 ਪੁਆਇੰਟ ਤੋਂ ਉੱਤੇ ਆ ਤੇ S&P ਵੀ 70 ਪੁਆਇੰਟ ਤੋਂ ਉੱਤੇ ਜਿਹੜਾ ਉਹ ਚੱਲ ਰਿਹਾ। ਸੋ ਜੋ ਸਤੰਬਰ ਦੇ ਵਿੱਚ ਰਿਹਾ ਆ ਬਹੁਤ ਮਾੜੀ ਸਥਿਤੀ ਓਵਰਆਲ ਮਾਰਕੀਟ ਦੇ ਲਈ, ਉਹ ਇੱਕ ਵਾਰੀ ਫੇਰ ਦੁਬਾਰਾ ਜਿਹੜੀ ਉਹ ਵਧਣੀ ਸ਼ੁਰੂ ਜਿਹੜੀ ਉਹ ਹੋਈ ਆ। ਸੋ ਰਿਸੈਸ਼ਨ ਦਾ ਰੌਲਾ, ਇਨਫਲੇਸ਼ਨ ਜਿਹੜੀ ਉਹ ਨਾਲ ਦੇ ਨਾਲ ਜਿਹੜੀ ਉਹ ਚੱਲ ਰਹੀ ਆ, ਉਹ ਸਾਰੀਆਂ ਚੀਜ਼ਾਂ ਕਾਫੀ ਜ਼ਿਆਦਾ ਕਹਿ ਲਓ ਵੀ ਬਾਜ਼ਾਰ ਨੂੰ ਇਸ ਸਟਾਕਸ ਨੂੰ ਅਨਸਰਟਨਟੀ ਵੱਲ ਜਿਹੜੀਆਂ ਉਹ ਲੈ ਕੇ ਜਾ ਰਹੀਆਂ ਆ। ਹੋਪਫੁਲੀ ਆਉਣ ਵਾਲੇ ਸਮੇਂ 'ਚ ਇਕਨੋਮੀ ਜਿਹੜੀ ਉਹ ਸਟੇਬਲ ਰਵੇ। ਜਿੱਦਾਂ ਤੁਸੀਂ ਦੱਸਿਆ ਵੀ ਸੀਗਾ, ਹਰਜੋਤ ਸਿੰਘ ਜੀ ਗੱਲ ਕਰ ਰਹੇ ਸੀਗੇ ਵੀ ਮਾਫੀ ਚਾਹੁੰਦਾ ਜੀ ਜੀ ਵੀ ਬਿਲਕੁਲ ਯੂਐਸ ਦੀ ਇਕਨੋਮੀ ਜਿਹੜੀ ਆ ਉਹ ਜਿੱਦਾਂ ਉਹ ਕਹਿ ਰਹੇ ਸੀਗੇ ਵੀ ਇੰਨੇ ਇੱਕ ਇੰਟਰਸਟ ਰੇਟ ਹਾਈਕ ਨੂੰ ਉਹ ਝੱਲ ਸਕਦੀ ਆ। ਕਈ ਥਾਵਾਂ ਦੇ ਉੱਤੇ ਇਕਨੋਮਿਸਟ ਵਰਗੇ ਜਿਹੜੇ ਉਹ ਆਰਟੀਕਲ ਛਾਪ ਰਹੇ ਆ ਵੀ ਅਮਰੀਕਾ ਦੀ ਇਕਨੋਮੀ ਟੂ ਸਟਰੋਂਗ ਆ ਫਾਰ ਇਟਸ ਓਨ ਗੁੱਡ। ਵੀ ਕਰੈਕਸ਼ਨ ਜਿਹੜੀ ਆ ਉਹ ਇਸ ਦੇ ਵਿੱਚ ਆਉਣ ਦਾ ਨਾਮ ਜਿਹੜਾ ਉਹ ਨਹੀਂ ਲੈ ਰਹੀ। ਬਹੁਤ ਸਾਰੇ ਅਰਥ ਸ਼ਾਸਤਰੀ ਚਾਹੁੰਦੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਕਰੈਕਸ਼ਨ ਜਿਹੜੀ ਆ ਇਕਨੋਮੀ ਦੇ ਵਿੱਚ ਹੋਵੇ, ਹਰ ਟਾਈਮ ਉੱਤੇ ਜਾਈ ਜਾਣਾ ਇਹ ਵੀ ਇੱਕ ਖਤਰੇ ਵਾਲੀ ਗੱਲ ਜਿਹੜੀ ਉਹ ਰਹਿੰਦੀ ਆ, ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਕ੍ਰੈਸ਼ ਹੁੰਦਾ ਆ ਉਹ ਫਿਰ ਬਹੁਤ ਵੱਡਾ ਤੇ ਇੰਨਾ ਕਿ ਜ਼ਿਆਦਾ ਤਗੜਾ ਕ੍ਰੈਸ਼ ਹੁੰਦਾ ਵੀ ਉਸ ਦੇ ਵਿੱਚੋਂ ਫਿਰ ਨਿਕਲਣਾ ਬਹੁਤ ਜ਼ਿਆਦਾ ਮੁਸ਼ਕਿਲ ਬਣ ਜਾਂਦਾ ਆ। ਸੋ ਫੈਡ ਲਗਾਤਾਰ ਇੰਟਰਸਟ ਰੇਟਸ ਆ ਉਸ ਨੂੰ ਵਧਾ ਰਹੀ ਆ। ਇਸ ਮਹੀਨੇ ਦੇ ਵਿੱਚ ਇੱਕ ਹੀ ਖੁਸ਼ੀ ਵਾਲੀ ਗੱਲ ਸਾਰਿਆਂ ਲਈ ਇਹੀ ਆ ਵੀ ਫੈਡ ਨੇ ਇਸ ਮਹੀਨੇ ਮਿਲਣਾ ਨਹੀਂ, ਤੇ ਜੇ ਮਿਲਦੇ ਤਾਂ ਮੇਬੀ ਉਹਨਾਂ ਨੇ ਇਸ ਮਹੀਨੇ 'ਚ ਵੀ ਇੰਟਰਸਟ ਰੇਟ ਵਧਾ ਦੇਣਾ ਸੀ। ਹੁਣ ਨਵੰਬਰ ਦੇ ਵਿੱਚ ਉਹਨਾਂ ਨੇ ਇਸ ਸਾਲ ਦੇ ਵਿੱਚ ਅਖੀਰਲੀ ਵਾਰੀ ਮਿਲਣਾ ਹੈ। ਆਲਰੇਡੀ 5 ਵਾਰੀ ਮਿਲਾ ਤਾਂ ਆਲਰੇਡੀ ਇੰਟਰਸਟ ਰੇਟ ਇਹਨਾਂ ਨੇ ਇਸ ਸਾਲ ਦੇ ਵਿੱਚ ਵਧਾ ਦਿੱਤਾ ਹੈਗਾ ਆ। ਉਹ ਹੁਣ ਅੱਗੇ ਦੇਖੋ ਅੱਗੇ ਕੀ ਬਣਦਾ ਹੈ। ਬਾਕੀ ਜਿਹੜੀਆਂ ਤੁਸੀਂ ਗੱਲ ਕਰ ਰਹੇ ਸੀਗੇ ਅਨਇੰਪਲੋਇਮੈਂਟ ਦੇ ਦਰ ਵਧਣ ਦੇ ਲਈ, ਅਜੇ ਪਿਛਲੇ ਮੰਥ ਦੀ ਜਿਹੜੀ ਆંકੜੇ ਆ ਉਹ ਗੁੱਡ ਹੀ ਆਏ ਆ। ਅਨਇੰਪਲੋਇਮੈਂਟ ਰੇਟ ਹੁਣ ਤੱਕ ਦੇ ਕੋਵਿਡ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਹੋਰ ਥੱਲੇ ਨੂੰ ਜਿਹੜੀ ਉਹ ਚਲੇ ਗਈ ਆ। ਸੋ ਘੱਟ ਲੋਕ ਨੇ ਅਜਿਹੇ ਜਿਹੜੇ ਅਨਇੰਪਲੋਇਮੈਂਟ ਦੇ ਜਿਹੜੇ ਫਾਇਦੇ ਆ ਉਹ ਲਗਾਤਾਰ ਕੰਟੀਨਿਊਸਲੀ ਜਿਹੜੇ ਲੈ ਰਹੇ ਆ, ਉਹਨਾਂ ਦਾ ਆંકੜਾ ਜਿਹੜਾ ਉਹ ਹੋਰ ਘਟ ਗਿਆ ਹੈਗਾ ਆ। ਸੋ ਇਹ ਕਿੰਨੀ ਕੁ ਦੇਰ ਤੱਕ ਇਹ ਚੱਲਦਾ ਰਹੂਗਾ ਇਹ ਦੇਖਣੀ ਵਾਲੀ ਗੱਲ ਆ। ਹੁਣ ਸੀਜ਼ਨਲ ਜੌਬਸ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਸ ਦੇ ਵਿੱਚ ਵਾਧਾ ਹੋਣ ਜਾ ਰਿਹਾ ਆ। ਜਦੋਂ ਵੀ ਛੁੱਟੀਆਂ ਆਉਂਦੀਆਂ ਆ ਤੇ ਉਦੋਂ ਜ਼ਿਆਦਾ ਲੋਕਾਂ ਨੂੰ ਜੌਬਸ ਜਿਹੜੀਆਂ ਉਹ ਮਿਲਦੀਆਂ ਆ। ਆਲਰੇਡੀ ਅਮਰੀਕਾ ਦੇ ਵਿੱਚ ਜੌਬਸ ਦੀ ਕੋਈ ਜਿਹੜੀ ਘਾਟ ਆ ਉਹ ਨਹੀਂ ਹੈਗੀ, ਪਰ ਨਾਲ ਦੇ ਨਾਲ ਵੱਡੀਆਂ ਕੰਪਨੀਆਂ ਦੇ ਦੁਆਰਾ ਕਿਤੇ 9% ਕਿਤੇ 10% ਲੇ-ਆਫਸ ਕਰਦੀਆਂ, ਉੱਦਾਂ ਦੀਆਂ ਖਬਰਾਂ ਵੀ ਜਿਹੜੀਆਂ ਉਹ ਆਈ ਜਾ ਰਹੀਆਂ ਆ। ਸੋ ਬਹੁਤ ਜ਼ਿਆਦਾ ਮਿਕਸ ਸਿਗਨਲਸ, ਕਨਫਲਿਕਟਡ ਨਿਊਜ਼ ਜਿਹੜੀਆਂ ਉਹ ਸਾਹਮਣੇ ਨੇ ਲੋਕਾਂ ਦੇ, ਜਿਸ ਨੂੰ ਸਮਝਣਾ ਕਾਫੀ ਮੁਸ਼ਕਲ ਜਿਹੜਾ ਲੋਕਾਂ ਦੇ ਲਈ ਬਣਿਆ ਪਿਆ ਹੈਗਾ।